दर्शकों ब्रेक तो बाद फिर दोबारा तुहाडा स्वागत है। सो भी इस गलबात करन जा रहे हैं कि पिछले कुछ दिनों तो अमरीका के सिखां नूं भारतीय अंबैसी के ऑफिशियल नंबरों तो कॉल्स आईयां और जिस विच उन्हां तो उन्हां दे पासपोर्ट नंबर, सोशल सिक्योरिटी नंबर अते फाइनैंशियल डिटेल मंगियां गईयां। सो जदों FBI वालों इस दी जांच शुरू की गई तां इंडियन अंबैसी ने फौरन एडवाइजरी जारी की। इस विच कहा गया कि साडी अंबैसी तो कोई इस किस्म दियां कॉल्स नहीं गईयां और ये कुछ जिहड़ा कॉल्स आईयां ने ये कोई फ्रॉड लोगों का घर हैगा और इस पक्षों सावधान होने की लोड़ है। जे कोई भी इस तरह की कॉल आती है जां कोई जानकारी पूछी जाती है तो फौरन जिहड़ा फोन है वो हैंग कर देना चाहिए। सो इस बारे आपां गलबात करन जा रहे हैं। सो असीं चाहांगे कि तुसीं इसी तरह बड़े रहना देखण सुणन लई लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो जिहड़ी जदों कैनेडा दे विच जस्टिस होग ने इंडियन इंटरफेरेंस बेशक 2019 और 2021 दियां फैडरल इलैक्शनां दे हवाले नाल इसदा जिक्र इसनूं इन्वैस्टिगेट करना सी जां टैस्टिफाई कीता ते उदों ये सामने आया और कैनेडा ने कोर्ट दे विच भी ये लाइन आई कि जिहड़े 6 डिप्लोमैट कढे गए जिन्हां च उन्हां दा हाई कमिशनर भी शामिल सी वो सीधे तौर ते वायलेंस ਲਈ ਤਾਂ ਜ਼ਿੰਮੇਵਾਰ ਸੀ ਹਰਦੀਪ ਸਿੰਘ ਨਿੱਜਰ ਜਾਂ ਸਰਦੂਲ ਸਿੰਘ ਦੇ ਮਰਡਰ ਦੇ ਲਈ ਜਿਹੜੇ ਕ੍ਰਿਮੀਨਲ ਕੇਸ ਚੱਲ ਰਹੇ ਨੇ। ਪਰ ਇਹ ਵੀ ਸਾਹਮਣੇ ਆਇਆ ਕਿ ਵੀ ਇਹਨਾਂ ਨੇ ਅਮਿਤ ਸ਼ਾਹ ਇਹਨਾਂ ਦਾ ਹੈੱਡ ਹੈ ਉਹ ਤਾਂ ਮੈਂਸ਼ਨ ਵੀ ਕੀਤਾ ਗਿਆ ਉਹਦੀ ਕਮਾਂਡ ਥੱਲੇ ਕਿ ਵੀ ਬਹੁਤ ਸਾਰੇ ਜਿਹੜੇ ਨੇ ਗੈਂਗਸਟਰ ਇੱਥੇ ਲਿਆਂਦੇ ਗਏ ਜਿਨ੍ਹਾਂ ਰਾਹੀਂ ਫਰੋਤੀਆਂ ਲਈਆਂ ਜਾਂਦੀਆਂ ਔਰ ਹੁਣ ਉਹ ਕਿਵੇਂ ਗੈਂਗਸਟਰਾਂ ਤੱਕ ਜਾਣਕਾਰੀ ਕੌਣ ਪਹੁੰਚਾਉਂਦਾ ਹੈ ਕਿਹਦੇ ਕੋਲ ਡਾਟਾ ਇਹ ਸੀ ਇਹ ਕਦੇ ਸਾਹਮਣੇ ਡਿਸਕਲੋਜ਼ ਨਹੀਂ ਹੋਇਆ। ਹੋ ਸਕਦਾ ਆਉਣ ਵਾਲੇ ਪੀਰੀਅਡ 'ਚ ਟਰਾਇਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਉਣ। ਹੁਣ ਇਹ ਤਾਂ ਹੋਇਆ ਵੀ ਜਦੋਂ ਦਾ ਪ੍ਰੈਜ਼ੀਡੈਂਟ ਟਰੰਪ ਨੇ ਹਾਰਡ ਲਾਈਨ ਲਈ ਇਲੀਗਲ ਇਮੀਗ੍ਰੈਂਟਸ ਜਿਹੜੇ ਦੂਜਿਆਂ ਦੇ ਭਾਵੇਂ ਝੂਠੇ ਸੱਚੇ ਕੇਸ ਅਪਲਾਈ ਵੀ ਕੀਤੇ ਹੋਏ ਨੇ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾਣ ਲੱਗਾ ਤੇ ਕੈਨੇਡਾ 'ਚ ਵੀ ਔਰ ਕੈਲੀਫੋਰਨੀਆ 'ਚ ਵੀ ਵੱਡੇ ਪੈਮਾਨੇ 'ਤੇ ਈਵਨ ਇੰਡੀਆਨਾ ਦੇ ਵਿੱਚ ਵੀ ਇਹ ਫਿਰੌਤੀਆਂ ਗੈਂਗਸਟਰ ਖਾਸ ਤੌਰ 'ਤੇ ਕੈਲੀਫੋਰਨੀਆ ਫਰੈਜ਼ਨੋ ਬੈਲਟ ਤੋਂ ਲੈ ਕੇ ਜਿਹੜਾ ਸੈਂਟਰਲ ਕੈਲੀਫੋਰਨੀਆ ਤੋਂ ਲੈ ਕੇ ਸਟਾਕਟਨ ਤੱਕ ਇਹ ਕਈਆਂ ਨੇ ਦਿੱਤੀਆਂ ਵੀ ਫਿਰੌਤੀਆਂ ਜਿਹੜੇ ਬਿਜ਼ਨਸ 'ਚ ਸੀ ਕਿਉਂਕਿ ਉਹਨਾਂ ਕੋਲ ਇੰਨੀ ਕੁ ਜਾਣਕਾਰੀ ਸੀ ਉਹਨਾਂ ਨੂੰ ਸੀ ਕਿ ਵੀ ਸਾਡੇ ਤਾਂ ਇਹਨਾਂ ਨੂੰ ਹਰ ਚੀਜ਼ ਦਾ ਪਤਾ ਹੈ। ਔਰ ਇਹ ਜਦੋਂ ਦਾ ਇਹ ਇਲੀਗਲ ਇਮੀਗ੍ਰੈਂਟਸ ਦੇ ਖਿਲਾਫ ਸ਼ਿਕੰਜਾ ਕੱਸਿਆ ਗਿਆ ਇਸ ਦੇ ਵਿੱਚ ਤਾਂ ਰਾਹਤ ਹੋਈ ਪਰ ਹੁਣ ਇਹ ਐਂ ਲੱਗਦਾ ਹੈ ਵੀ ਇੰਡੀਅਨ ਐਮਬੈਸੀ ਨੇ ਦੇਖਿਆ ਕਿ ਵੀ ਉਹ ਪਾਰਟ ਤਾਂ ਜਿਹੜਾ ਅਸੀਂ ਗਨ ਲੈ ਕੇ ਕਿਸੇ ਦੇ ਡਰਾਇੰਗ ਰੂਮ 'ਚ ਵੜ ਕੇ ਧਮਕੀ ਦਿੱਤੀ ਵੀ ਕੱਲ੍ਹ ਨੂੰ ਆਵਾਂਗੇ ਉਹ ਚੱਲਣਾ ਨਹੀਂ ਹੈ। ਉਹਨਾਂ ਨੇ ਜਿਹੜੇ ਵੀ ਉਹਨਾਂ ਦੀ ਐਮਬੈਸੀ ਦੇ ਕੋਲ ਜਾਂ ਕੌਂਸੂਲੇਟਸ ਦੇ ਕੋਲ ਸਿੱਖ ਐਕਟਿਵਿਸਟ ਜਾਂ ਜਿਹੜੇ ਥੋੜ੍ਹੇ ਬਹੁਤ ਪ੍ਰੋਸਪਰਸ ਸਿੱਖ ਨੇ ਜਾਂ ਜਿਨ੍ਹਾਂ ਦੇ ਕੇਸ ਕੂਸ ਅਪਲਾਈ ਕੀਤੇ ਨੇ ਜਾਂ ਜਿਨ੍ਹਾਂ ਨੇ ਵੀਜ਼ੇ ਲਈ ਅਪਲਾਈ ਉਹ ਜਾਣਕਾਰੀ ਉਹਨਾਂ ਨੇ ਇਹਨਾਂ ਫਰੌਤੀ ਵਾਲਿਆਂ ਨੂੰ ਦਿੱਤੀ ਹੈ ਔਰ ਕੋਈ ਨਾ ਕੋਈ ਇਸ ਕਿਸਮ ਦਾ ਹੈ ਕਿ ਉਹ ਕਾਲਾਂ ਕਰਕੇ ਜਾਣਕਾਰੀ ਮੰਗਦੇ ਨੇ ਫਿਰ ਥ੍ਰੈਟਨ ਕਰਦੇ ਨੇ ਫਿਰ ਦੂਸਰਾ ਕਰਦੇ ਨੇ। ਹੁਣ ਇਹ ਗੱਲ ਕਿਉਂਕਿ ਇਸ ਵੇਲੇ ਸਿੱਖ ਅਲਰਟ ਨੇ ਔਰ ਜਿਵੇਂ ਸਾਡੇ ਵੀ ਰੈਗੂਲਰ FBI ਦਾ ਇਹ ਚੱਲਦਾ ਹੈ ਕਿ ਵੀ ਇਸ ਗੱਲ ਦੀ ਜਦੋਂ FBI ਜਾਂ ਦੂਜੇ ਨੇ ਪੜਤਾਲ ਸ਼ੁਰੂ ਕੀਤੀ ਕਿਉਂਕਿ ਕੁਝ ਕੇਸ ਐਸੇ ਸਾਹਮਣੇ ਆਏ ਤੇ ਅੱਜ ਇੰਡੀਅਨ ਐਮਬੈਸੀ ਨੇ ਇਸ ਦੇ ਉੱਤੇ ਐਮਬੈਸੀ ਆਫ ਇੰਡੀਆ ਵਾਸ਼ਿੰਗਟਨ DC ਐਡਵਾਈਜ਼ਰੀ ਔਨ ਫਰਾਡ ਕਾਲਸ ਇਸ ਦੇ ਉੱਤੇ ਇੰਡੀਅਨ ਐਮਬੈਸੀ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਜੀ ਇਹ ਐਮਬੈਸੀ ਦੇ ਨੋਟਿਸ 'ਚ ਲਿਆਂਦਾ ਗਿਆ ਹੈ ਕਿ ਕੁਝ ਫਰਾਡਸਟਰ ਜਿਹੜੇ ਨੇ ਉਹ ਐਮਬੈਸੀ ਦੇ ਫੋਨ ਨੰਬਰ ਵਾਲੀ ਲਾਈਨ ਨੂੰ ਇਸਤੇਮਾਲ ਕਰਕੇ ਕਾਲਸ ਕਰ ਰਹੇ ਨੇ ਜਿਹੜੇ ਕਿ ਲੋਕਾਂ ਦੇ ਨਾਲ ਨੂੰ ਚੀਟ ਕਰਨ ਦੀ ਹੈ ਚੀਟਿੰਗ ਪੀਪਲ। ਇਹ ਕੁਛ ਕਾਲਾਂ ਇਹਨਾਂ 'ਚੋਂ ਇਵੇਂ ਸ਼ੋ ਹੁੰਦੀਆਂ ਨੇ ਜਿਵੇਂ ਐਮਬੈਸੀ ਦੇ ਫੋਨ ਨੰਬਰ 2029397000 ਦੇ ਉੱਤੇ ਨੇ ਜਦੋਂ ਕਿ ਦੂਸਰੇ ਜਿਹੜੀਆਂ ਨੇ ਉਹ ਐਮਬੈਸੀ ਦੀ ਆਈਡੈਂਟੀਟੀ ਨੂੰ ਇਸਤੇਮਾਲ ਕਰ ਰਹੇ ਨੇ। ਇਹ ਜਿਹੜੇ ਫਰਾਡਸਟਰ ਨੇ ਇਹ ਪਰਸਨਲ ਇਨਫੋਰਮੇਸ਼ਨ ਮੰਗਦੇ ਨੇ ਲਾਈਕ ਕ੍ਰੈਡਿਟ ਕਾਰਡ ਡਿਟੇਲਸ ਫਿਰ ਟਰਾਈ ਟੂ ਐਕਸਟੋਰਟ ਮਨੀ ਫਰੋਮ ਇੰਡੀਅਨ ਨੈਸ਼ਨਲਸ ਬਾਈ ਇੰਟਰ ਏਲੀਆ ਕਲੇਮਿੰਗ that there are errors in their passports ਕਿ ਵੀ ਉਹਨਾਂ ਨੂੰ ਕਹਿਣਗੇ ਵੀ ਤੁਹਾਡੇ ਪਾਸਪੋਰਟ 'ਚ ਇਹ ਗਲਤੀ ਹੈ ਵੀਜ਼ਾ ਫਾਰਮ 'ਚ ਗਲਤੀ ਹੈ ਇਮੀਗ੍ਰੇਸ਼ਨ ਫਾਰਮ 'ਚ ਗਲਤੀ ਹੈ ਜਿਹਨੂੰ ਅਸੀਂ ਠੀਕ ਕਰ ਸਕਦੇ ਹਾਂ ਜੇ ਤੁਸੀਂ ਸਾਨੂੰ ਪੇਮੈਂਟ ਕਰੋ। ਨਾਲ ਦੀ ਨਾਲ ਉਹ ਵਾਰਨ ਵੀ ਕਰਦੇ ਨੇ ਕਿ ਜੇ ਤੁਸੀਂ ਇਹਨਾਂ ਗਲਤੀਆਂ ਨੂੰ ਠੀਕ ਨਾ ਕਰਵਾਇਆ ਪੈਸੇ ਨਾ ਦਿੱਤੇ ਤੇ ਅਸੀਂ ਇਮੀਗ੍ਰੇਸ਼ਨ ਨੂੰ ਇਨਫੋਰਮ ਕਰਾਂਗੇ ਤੁਹਾਡੀ ਡਿਪੋਰਟੇਸ਼ਨ ਜਿਹੜੀ ਹੈ ਇੰਡੀਆ ਨੂੰ ਹੋਏਗੀ ਔਰ ਜਾਂ ਤੁਸੀਂ ਅਮਰੀਕਾ ਦੀਆਂ ਜੇਲ੍ਹਾਂ ਦੇ ਵਿੱਚ ਸੜੋਗੇ ਇੰਪ੍ਰਿਜ਼ਨਮੈਂਟ ਇਨ USA। ਕੁਝ ਕੇਸਾਂ ਦੇ ਵਿੱਚ
ਇਹ ਨਾ ਫਰਾਡਸਟਰ ਨੇ, ਇਹ ਇੰਡੀਅਨ ਐਮਬੈਸੀ ਕਹਿ ਰਹੀ ਹੈ ਦੇਖੋ ਕਿ ਫਾਲਸਲੀ ਕਲੇਮ ਕੀਤਾ ਹੈ ਕਿ ਜੀ ਸਾਡੇ ਕੋਲ ਜਿਹੜੀ ਹੈ ਪ੍ਰਿਵਿਲੇਜਡ ਇਨਫੋਰਮੇਸ਼ਨ ਐਮਬੈਸੀ ਨੇ ਸਾਨੂੰ ਦਿੱਤੀ ਹੈ ਔਰ ਵੀਜ਼ਾ ਐਪਲੀਕੇਸ਼ਨ ਜਿਹੜੀਆਂ ਨੇ ਉਹ ਵੀ ਅਸੀਂ ਤਾਂ ਹੀ ਥਰੂ ਕਰਾਂਗੇ ਜੇ ਤੁਸੀਂ ਸਾਨੂੰ ਪੈਸੇ ਸੁੱਟ ਦਿਓ। ਇਹ ਪਹਿਲਾ ਉਹਨਾਂ ਨੇ ਨੁਕਤਾ ਦਿੱਤਾ। ਫਿਰ ਉਹਨਾਂ ਨੇ ਕਿਹਾ ਦਿਸ ਇਜ਼ ਟੂ ਕਨਫਰਮ that no official from embassy make any telephone call seeking personal information from any Indian or foreigner। ਵੀ ਅਸੀਂ ਕੋਈ ਐਮਬੈਸੀ ਤੋਂ ਕਾਲ ਨਹੀਂ ਕਰਦੇ ਕਿਸੇ ਤੋਂ ਨਿੱਜੀ ਜਾਣਕਾਰੀ ਲੈਣ ਦੇ ਲਈ। ਜੇ ਕੋਈ ਇਸ ਕਿਸਮ ਦੀ ਡਾਕੂਮੈਂਟੇਸ਼ਨ ਸਾਨੂੰ ਐਡੀਸ਼ਨਲ ਚਾਹੀਦੀ ਹੋਏ ਐਗਜ਼ਿਸਟਿੰਗ ਐਪਲੀਕੈਂਟ ਤੋਂ ਤਾਂ ਉਹ ਅਸੀਂ ਈਮੇਲ ਰਾਹੀਂ ਕਰਦੇ ਹਾਂ, ਜਿਹੜਾ ਸਾਡਾ ਈਮੇਲ ਡੋਮੇਨ mea.gov ਹੈ, ਜੋ ਉਹਨਾਂ ਨੇ ਈਮੇਲ ਐਡਰੈਸ ਦਿੱਤਾ ਹੈ। ਫਿਰ ਹੁਣ ਇਹ ਐਡਵਾਈਜ਼ਰੀ ਦੇ ਰਹੀ ਹੈ ਇੰਡੀਅਨ ਐਮਬੈਸੀ। ਦੇਖੋ ਇਹਨਾਂ ਨੂੰ ਇੰਨਾ ਫਿਕਰ, ਕਿਉਂਕਿ ਕੰਮ ਹੀ ਇਹਨਾਂ ਦਾ ਹੈ, ਇਹਨਾਂ ਨੇ ਹੀ ਇਨਫੋਰਮੇਸ਼ਨ ਲੀਕ ਕੀਤੀ ਹਾਂਜੀ। ਔਰ ਇਹ ਕਹਿ ਰਹੀ ਹੈ ਕਿ ਅਸੀਂ ਹੇਅਰ ਬਾਈ ਵੀ ਐਡਵਾਈਜ਼ ਮੈਂਬਰਸ ਆਫ ਦਾ ਪਬਲਿਕ not to entertain any suspicious telephone calls। ਕੋਈ ਵੀ ਸ਼ੱਕੀ ਕਾਲਾਂ ਆਉਂਦੀਆਂ ਨੇ ਉਹਨੂੰ ਮਤ ਰਿਸੀਵ ਕਰੋ ਜਿਹੜੀਆਂ ਇੰਡੀਅਨ ਐਮਬੈਸੀ ਦੇ ਨਾਂ ਤੇ ਕੀਤੀਆਂ ਜਾਂਦੀਆਂ ਨੇ। ਇਹ ਵੀ ਅਸੀਂ ਐਡਵਾਈਜ਼ ਕਰਦੇ ਹਾਂ ਕਿ ਕੋਈ ਪਰਸਨਲ ਇਨਫੋਰਮੇਸ਼ਨ ਜਾਂ ਕੋਈ ਟ੍ਰਾਂਸਫਰ ਆਫ ਮਨੀ ਕੋਈ ਇਹਨਾਂ ਕਾਲਸ ਦੇ ਉੱਤੇ ਨਾ ਕੀਤੀ ਜਾਏ ਔਰ ਇਹਨਾਂ ਨੂੰ ਜਿਹੜਾ ਹੈ ਐਮਬੈਸੀ ਦੇ ਨੋਟਿਸ 'ਚ ਲਿਆਂਦਾ ਜਾਏ ਈਮੇਲ ਰਾਹੀਂ ਔਰ ਫਲਾਣਾ। ਔਰ ਅਖੀਰ 'ਚ ਉਹਨਾਂ ਨੇ ਚੌਥਾ ਪੁਆਇੰਟ ਕਿਹਾ ਕਿ ਵੀ ਜੇ ਤੁਹਾਡੇ ਕੋਲ ਕੋਈ ਐਸੀ ਜਾਣਕਾਰੀ ਹੈ ਸਪੂਫ ਟੈਲੀਫੋਨ ਕਾਲ ਪਲੀਜ਼ ਫਿਲ ਦਿਸ ਫਾਰਮ ਐਂਡ ਸੈਂਡ ਇਟ ਬਾਈ ਨਾਲ ਕੀਤਾ। ਅਸੀਂ ਸਮਝਦੇ ਹਾਂ ਵੀ ਇਹ ਤਾਂ ਇਹ ਹੈ ਵੀ ਚੋਰ ਫੜਿਆ ਗਿਆ, ਕਿਉਂਕਿ FBI ਨੂੰ ਬੜਾ ਕਲੀਅਰ ਹੈ ਵੀ ਉਹ ਆਲਰੇਡੀ ਕੈਨੇਡਾ 'ਚ ਤਾਂ ਆ ਹੀ ਚੁੱਕਾ ਵੀ ਗੈਂਗਸ ਇਹਨਾਂ ਦੀਆਂ ਨੇ ਔਰ ਸਿੱਖ ਜਥੇਬੰਦੀਆਂ ਨੇ ਵੀ ਇਸ ਦੇ ਉੱਤੇ ਆਪਣੀ ਐਡਵਾਈਜ਼ਰੀ ਅਲਰਟ ਫॉर ਸਿੱਖ ਡਾਇਸਪੋਰਾ ਪੋਸੀਬਲ ਡਾਟਾ ਲੀਕ ਐਟ ਦਾ ਇੰਡੀਅਨ ਐਮਬੈਸੀ, ਕਿ ਵੀ ਇਹਨਾਂ ਨੇ ਡਾਟਾ ਲੀਕ ਕੀਤਾ ਹੋਇਆ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਸ ਦੇ ਉੱਤੇ ਜਿਹੜਾ ਇਹ ਪੋਟੈਂਸ਼ੀਅਲ ਡਾਟਾ ਬ੍ਰੀਚ ਹੋਈ ਹੈ ਇਸ ਤੇ ਅਸੀਂ ਕੰਸਰਨਡ ਹੈ ਔਰ ਇਹ ਗਲਤ ਹੱਥਾਂ ਦੇ ਵਿੱਚ ਹੋ ਸਕਦਾ ਹੈ। ਸਕੈਮਰ ਜਿਹੜੇ ਨੇ ਉਹ ਡਾਇਸਪੋਰਾ ਸਿੱਖਾਂ ਨੂੰ ਟਾਰਗੇਟ ਕਰ ਰਹੇ ਨੇ, ਉਹਨਾਂ ਨੂੰ ਡਿਪੋਰਟੇਸ਼ਨ ਦਾ ਡਰ ਦੇ ਕੇ ਵੀਜ਼ਾ ਰੈਵੋਕੇਸ਼ਨ ਜਾਂ ਦੂਸਰਿਆਂ ਦਾ। ਔਰ ਅਸੀਂ ਇਹ ਤੇ ਇਹੀ ਕਹਿਣਾ ਚਾਹੁੰਦੇ ਹਾਂ ਕਿ ਵੀ ਬਿਲਕੁਲ ਅਲਰਟ ਰਹੋ, ਟੇਕ ਐਕਸ਼ਨ। ਕਿਸੇ ਨੂੰ ਆਪਣਾ ਪਾਸਪੋਰਟ, ਸੋਸ਼ਲ ਸਿਕਿਉਰਿਟੀ ਨੰਬਰ, ਫਾਈਨੈਂਸ਼ੀਅਲ ਡਾਟਾ ਨਾ ਦਿਓ। ਜੋ ਹੀ ਕੋਈ ਐਸੀ ਕਾਲ ਕਰਦਾ ਇਮੀਡੀਏਟਲੀ ਤੁਸੀਂ ਹੈਂਗ ਅਪ ਕਰ ਦਿਓ ਫੋਨ ਨੂੰ ਔਰ ਉਸ ਜਿੱਥੋਂ ਆਉਂਦਾ ਹੈ ਜਦੋਂ ਵੀ ਹੁੰਦਾ ਇਹਨੂੰ ਤੁਸੀਂ FBI ਨੂੰ ਜਿਹੜਾ ਰਿਪੋਰਟ ਕਰੋ। ਔਰ ਇਹ FBI ਦਾ ਕਾਲ 1-800 ਕਾਲ FBI ਇਹ ਉਹਨਾਂ ਦਾ ਨੰਬਰ ਹੈ ਔਰ ਇਹ ਸਾਰੇ ਦੇ ਉੱਤੇ ਆਪਣੇ ਇਹ ਜਾਣਕਾਰੀ ਆਪਣੇ ਗੁਆਂਢੀਆਂ ਨੂੰ, ਦੋਸਤਾਂ ਨੂੰ, ਗੁਰਦੁਆਰਿਆਂ ਦੀਆਂ ਸੰਗਤਾਂ ਦੇ ਵਿੱਚ ਵੀ ਦੱਸੀ ਜਾਏ ਕਿ ਵੀ ਇਹ ਬ੍ਰੀਚ ਹੈ। ਔਰ ਇਸ ਕਿਸਮ ਦੇ ਮਾਮਲੇ 'ਚ ਜਿਹੜਾ ਫਰੈਡੂਲੈਂਟ ਕਾਲਸ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਕਿ ਵੀ ਸਟੈਂਡ ਯੂਨਾਈਟਿਡ ਅਗੇਂਸਟ ਦੋਜ਼ who wish to exploit our community's trust or remain vigilant, stay informed and be ready to protect yourselves and your loved ones। ਸੋ ਇਹ ਹੁਣ ਇੰਡੀਅਨ ਐਮਬੈਸੀ ਨੂੰ ਫਿਕਰ ਪੈ ਗਿਆ ਵੀ ਇਹ ਤਾਂ ਜੇ FBI ਇਨਵੈਸਟੀਗੇਸ਼ਨ ਕਰ ਰਹੀ ਅਲਟੀਮੇਟਲੀ ਉਹਨਾਂ ਨੇ ਕੱਢ ਲੈਣਾ ਵੀ ਇਹ ਡਾਟਾ ਲੀਕ ਕਿਨੇ ਕੀਤਾ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।